ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਸੀਂ ਇਸ ਵੇਲੇ ਦੇਖ ਰਹੇ ਹੋ ਪੰਜਾਬੀ ਰੇਡੀਓ USA ਦੇ ਵੱਖ-ਵੱਖ ਸਟੇਸ਼ਨਾਂ ਤੇ ਵੱਖ-ਵੱਖ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਿਨ ਸ਼ੁੱਕਰਵਾਰ ਹੈ, 13 ਅਕਤੂਬਰ 2023 ਹੈ, 27 ਅੱਸੂ ਨਾਨਕ ਸ਼ਾਹੀ ਸੰਮਤ 555। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੋਂ। ਪੰਜਾਬ ਭਾਜਪਾ ਵਾਲੇ ਜਿਹੜੇ ਕਾਂਗਰਸੀ ਸੀਗੇ ਕਹਿੰਦੇ ਫਿਰ ਤੋਂ ਕਾਂਗਰਸੀ ਬਣ ਗਏ ਜੀ। ਬਿਲਕੁਲ ਜੀ, ਕੱਲ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੀ ਸਵੇਰੇ ਹੀ ਇਹ ਚਰਚਾ ਬਾਹਰ ਆਉਣ ਲੱਗੀ ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਰਾਜਕੁਮਾਰ ਵੇਰਕਾ ਸਾਹਮਣੇ ਆ ਜਾਂਦੇ ਨੇ ਤੇ ਉਹਨਾਂ ਦੀ ਵੀਡੀਓ ਚੱਲਦੀ ਹੈ ਤੇ ਪਤਾ ਲੱਗਦਾ ਦਿੱਲੀ ਦਾ ਰੁਖ ਕਰ ਲਿਆ। ਤੇ ਘੰਟੇ ਕੁ ਬਾਅਦ ਪਤਾ ਇਹ ਜਾਣਕਾਰੀ ਮਿਲਣ ਲੱਗੀ ਕਿ ਨਹੀਂ ਜੀ, ਬਲਵੀਰ ਸਿੱਧੂ ਵੀ ਜਾ ਰਿਹਾ, ਕਾਂਗੜ ਵੀ ਜਾ ਰਿਹਾ। ਠੀਕ ਹੈ। ਹੌਲੀ ਹੌਲੀ ਸ਼ਾਮ ਪੈਂਦਿਆਂ ਤੱਕ ਲਿਸਟ ਲੰਬੀ ਹੁੰਦੀ 7-8 ਨਾਮ ਸਾਹਮਣੇ ਆ ਗਏ, ਜਿਨ੍ਹਾਂ ਚ ਰਾਜਕੁਮਾਰ ਵੇਰਕਾ, ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ, ਹੰਸਰਾਜ ਜੋਸ਼ਨ, ਇਹ ਨਾਮ ਖੁੱਲ ਕੇ ਸਾਹਮਣੇ ਆ ਗਏ ਕਿ ਭਾਈ ਇਹ ਤਾਂ ਗਏ ਹੈ ਨਾ। ਸੁਰਜੀਤ ਮਹਿੰਦਰ ਸਿੱਧੂ, ਇਹ ਸਾਰੇ ਵੀ ਜਿਨ੍ਹਾਂ ਨੂੰ ਅਕਾਲੀ ਦਲ ਨੇ ਵੀ ਆਪਣੇ 2 ਲੀਡਰਾਂ ਨੂੰ ਫਿਰ ਕਹਿੰਦੇ ਜੀ ਮਲੂਕਾ ਦੇ ਵਾਲੇ ਨਾਲ ਕਿ ਅਸੀਂ ਕੱਢਤੇ ਜੀ। ਸੋ ਉਹ ਵੀ ਚਰਚਾ ਰਹੀ, ਪਰ ਉਹ ਸਾਰਾ ਕੁਝ ਸਪਸ਼ਟ ਹੋ ਗਿਆ ਕਿ ਸਾਰੇ ਕਾਂਗਰਸ ਚਲੇ। ਪ੍ਰਵੀਨ ਜੀ, ਪਿਛਲੇ ਦਿਨ ਹੀ ਰਾਹੁਲ ਗਾਂਧੀ ਆਏ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ। ਉਸ ਫੇਰੀ ਦੇ ਦੌਰਾਨ ਤੁਹਾਡਾ ਵੀ ਸਵਾਲ ਸੀ ਤੇ ਕਈ ਮਨਾਂ ਦੇ ਵੀ ਇਹ ਸਵਾਲ ਸੀਗੇ ਤੇ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰਦੇ ਕਿਹਾ ਸੀਗਾ ਕਿ ਰਾਜਨੀਤਿਕ ਲੀਡਰ ਆਵੇ ਤੇ ਕਿਵੇਂ ਹੋ ਸਕਦਾ ਕਿ ਰਾਜਨੀਤੀ ਨਾ ਹੋਵੇ। ਬੇਸ਼ੱਕ ਉਹਦੀ ਉਹ ਨਿੱਜੀ ਫੇਰੀ ਹੋਵੇ, ਬੇਸ਼ੱਕ ਉਹਦੀ ਧਾਰਮਿਕ ਫੇਰੀ ਹੋਵੇ, ਆ ਵਾਪਸੀ ਦਾ ਮੁੱਢ ਉਸੇ ਫੇਰੀ ਨੇ ਬੰਨਿਆ। ਅੱਛਾ, ਮਤਲਬ ਰਾਹੁਲ ਗਾਂਧੀ ਨਾਲ ਮੁਲਾਕਾਤ ਜਾਂ ਰਾਹੁਲ ਗਾਂਧੀ ਨਾਲ ਨਿੱਜੀ ਫੋਨ ਤੇ ਉੱਥੇ ਬੈਠ ਕੇ ਗੱਲਬਾਤ, ਇਹ ਸਾਰਾ ਕੁਝ ਅੰਮ੍ਰਿਤਸਰ 'ਚ ਹੀ ਮੁੱਢ ਵੱਜਿਆ। ਔਰ ਉਹ 'ਚ ਰਾਜਕੁਮਾਰ ਵੇਰਕਾ ਤੇ ਚਰਨਜੀਤ ਚੰਨੀ ਦਾ ਵਿਚਾਲੇ ਰੋਲ ਹੈ। ਅੱਛਾ, ਚਰਨਜੀਤ ਚੰਨੀ ਨੂੰ ਬਕਾਇਦਾ ਤੌਰ ਤੇ ਇਸ ਕੰਮ ਦੇ ਅਧਿਕਾਰ ਸੌਂਪੇ ਹੋਏ ਸੀ, ਪਰ ਉਹ ਚਰਨਜੀਤ ਚੰਨੀ ਲਗਾਤਾਰ ਰਾਜਕੁਮਾਰ ਵੇਰਕਾ ਦੇ ਸੰਪਰਕ ਸੀ ਔਰ ਵੇਰਕਾ ਬਾਕੀ ਲੀਡਰਾਂ ਦੇ ਸੰਪਰਕ। ਠੀਕ ਹੈ, ਇਹ ਕੜੀ ਇੱਥੋਂ ਜੁੜਦੀ ਹੈ। ਹੁਣ ਇਹ ਬਿਲਕੁਲ ਵੀ ਸਪਸ਼ਟ ਨਹੀਂ ਹੈਗਾ ਕਿ ਕੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਇਹ ਲੀਡਰ ਜਾਂ ਇਹਨਾਂ ਚੋਂ ਕੋਈ ਲੀਡਰ, ਖਾਸ ਕਰ ਰਾਜਕੁਮਾਰ ਵੇਰਕਾ, ਕੀ ਰਾਹੁਲ ਗਾਂਧੀ ਨੂੰ ਮਿਲੇ ਨੇ, ਕਿਉਂਕਿ ਇਸ ਮਸਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਹਾਈ ਕਮਾਂਡ ਵੱਲੋਂ ਸਾਨੂੰ ਥਾਪੜਾ ਮਿਲ ਗਿਆ ਜੀ, ਆਸ਼ੀਰਵਾਦ ਮਿਲ ਗਿਆ ਜੀ, ਹੈ ਨਾ, ਸਹਿਮਤੀ ਪ੍ਰਗਟਾ ਦਿੱਤੀ ਗਿਆ, ਪਰ ਇਹ ਉਹਨਾਂ ਨੇ ਵੀ ਜਨਤਕ ਨਹੀਂ ਕੀਤੀ ਕਿ ਗੱਲ ਕਿੱਥੇ। ਪਰ ਇਹ ਜਾਣਕਾਰੀ ਜ਼ਰੂਰ ਸਾਨੂੰ ਸਪਸ਼ਟ ਰੂਪ 'ਚ ਮਿਲ ਚੁੱਕੀ ਹੈ ਕਿ ਇਹਦੇ ਵਿੱਚ ਚਰਨਜੀਤ ਚੰਨੀ ਦੀ ਅਹਿਮ ਭੂਮਿਕਾ ਹੈ ਜੀ, ਖਾਸ ਕਰ ਵੇਰਕਾ ਵਾਲੇ ਪਹਿਲੂ ਤੋਂ, ਤੇ ਅੱਗੇ ਬਾਕੀ ਕੜੀਆਂ ਜੋੜਨ 'ਚ ਵੇਰਕਾ ਨੇ ਭੂਮਿਕਾ ਨਿਭਾਈ ਹੈ। ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤਾਂ ਬਸ ਫਿਰ ਕੱਲ ਮੌਕੇ ਤੇ ਪਹੁੰਚ ਕੇ ਜਿਵੇਂ ਮਿਲਣੀਆਂ ਦੇ ਟਾਈਮ ਖੜੇ ਹੁੰਦੇ ਨੇ ਸਾਡੇ ਸਰ, ਉਹ ਕੰਮ ਸੀ ਜੀ। ਅੱਛਾ, ਸੋ ਉਹਨਾਂ ਨੂੰ ਤਾਂ ਇੱਕ ਦਿਨ ਪਹਿਲਾਂ ਤੱਕ ਵੀ ਪਤਾ ਸੀ ਕਿਆ ਕੁਛ ਹੋਣ ਜਾਣਾ। ਸੋ ਇਹ ਸਾਰਾ ਵਰਤਾਰਾ, ਇਹਦੀ ਸਾਰੀ ਸਕ੍ਰਿਪਟ, ਇਹਦੀ ਸਾਰੀ ਇਬਾਰਤ ਰਾਹੁਲ ਗਾਂਧੀ ਦੀ ਸੱਚਖੰਡ ਦਰਬਾਰ ਸਾਹਿਬ ਦੀ ਫੇਰੀ ਦੇ ਦੌਰਾਨ ਲਿਖੀ ਗਈ ਹੈ। ਹੁਣ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਉਸ ਸਮੇਂ ਦੌਰਾਨ ਉਹ ਇੱਥੇ ਦੇ ਲੀਡਰਾਂ ਦੇ, ਖਾਸ ਕਰਕੇ ਚਰਨਜੀਤ ਚੰਨੀ ਦੇ ਫੋਨ ਸੰਪਰਕ ਸੀਗੇ ਜੀ, ਤੇ ਉਹਨਾਂ ਦੇ ਫੋਨ ਸੰਪਰਕ ਦੇ ਰਾਹੀਂ ਹੀ ਰਾਜਕੁਮਾਰ ਵੇਰਕਾ ਦੀ ਕਹਿੰਦੇ ਗੱਲਬਾਤ ਹੋਈ ਹੈ। ਠੀਕ ਹੈ, ਜਦੋਂ ਕਿ ਕੁਝ ਦਿਨ ਇਹ ਵੀ ਕਹਿੰਦੇ ਕਿ ਨਹੀਂ ਜੀ ਇੱਕ ਮੁਲਾਕਾਤ ਵੀ ਹੋਈ, ਪਰ ਜਦੋਂ ਕਿ ਉਹਦੀ ਕੋਈ ਸਪਸ਼ਟ ਕਿਸੇ ਕੋਲ ਜਾਣਕਾਰੀ ਨਹੀਂ ਹੈ। ਪਰ ਇਹਦਾ ਮੁੱਢ ਉੱਥੋਂ ਵੱਜਿਆ। ਹੁਣ ਸਵਾਲ ਇਹ ਹੈ ਕਿ ਜਦੋਂ ਰਾਜਕੁਮਾਰ ਵੇਰਕਾ, ਬਲਬੀਰ ਸਿੱਧੂ ਇਹ ਸਾਰੇ ਕਾਂਗਰਸ ਛੱਡ ਕੇ ਗਏ ਸੀ, ਤਦ ਕਹਿੰਦੇ ਸੀ ਹਾਈ ਕਮਾਂਡ ਦੇ ਕੋਲ ਕਮਾਂਡ ਨਹੀਂ ਰਹੀ, ਹਾਂਜੀ, ਕਾਂਗਰਸ 'ਚ ਜਾਨ ਨਹੀਂ ਰਹੀ ਹੈ,
ਕਾਂਗਰਸ ਹੁਣ ਪਾਰਟੀ ਨਹੀਂ ਰਹੀ, ਹੂੰ ਦੇਸ਼ ਦਾ ਭਵਿੱਖ ਮੋਦੀ ਦੇ ਹੱਥਾਂ 'ਚ ਸੁਰੱਖਿਅਤ ਹੈ, ਤੇ 4 ਦਿਨਾਂ 'ਚ ਮੋਹ ਭੰਗ ਹੋ ਗਿਆ। ਹੂੰ ਇਹ ਮੋਹ ਭੰਗ ਦੇ ਪਹਿਲੂ ਕੀ ਨੇ? ਅਗਲੇ ਕਹਿੰਦੇ ਜੀ ਬਣਦਾ ਰੁਤਬਾ ਦਿੱਤਾ। ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ ਤਾਂ ਬੀਜੇਪੀ ਵਾਲੇ ਖਾਸੇ ਬੋਲੇ ਹੂੰ ਕਿ ਜੀ ਬੜੀ ਕਮੇਟੀ 'ਚ ਦਿੱਲੀ ਵਾਲੀ 'ਚ ਵੀ ਥਾਂ ਦੇਤੀ, ਪੰਜਾਬ 'ਚ ਉਪ ਪ੍ਰਧਾਨ ਵੀ ਲਾਇਆ, ਹੈ ਨਾ, ਸਾਰਾ ਕੁਝ ਕੀਤਾ, ਤੇ ਉਹਦੇ ਬਾਵਜੂਦ ਏਦਾਂ ਜਾਣਾ ਜੀ ਇਹ ਸਹੀ ਨੀਗਾ। ਕਿ ਹੁਣ ਤੁਸੀਂ ਕੀ ਕਹੋਗੇ ਜੀ? ਹੁਣ ਤੇ ਕਾਂਗਰਸ ਉਹੀ ਸਵਾਲ ਕਿ ਤੁਸੀਂ ਹੁਣ ਰਾਜਨੀਤਿਕ ਲੀਡਰ ਜਦੋਂ ਪਾਲਾ ਬਦਲਦੇ ਨੇ ਫਿਰ ਦੇਰ ਨਹੀਂ ਲਾਉਂਦੇ, ਕਹਿੰਦੇ ਨਹੀਂ ਜੀ ਮੇਰੇ ਤੋਂ ਗਲਤੀ ਹੋ ਗਈ ਸੀ, ਹੁਣ ਮੈਂ ਗਲਤੀ ਸੁਧਾਰ ਲਈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਰਾਜਨੀਤਿਕ ਵਰਤਾਰੇ ਦਾ ਇਹ ਸਪਸ਼ਟ ਚਿੱਤਰਨ ਹੈ ਕਿ ਇਹ ਪਾਲਾ ਬਦਲਦਿਆਂ ਦੇਰ ਨਹੀਂ ਲਾਉਂਦੇ। ਜੀ ਜੀ। ਪਰ ਇੱਥੇ ਵੱਡਾ ਸਵਾਲ ਖੜਾ ਹੈ ਕਿ ਜਦੋਂ ਗਏ ਸੀ ਤਦ ਕੀ ਮੋਦੀ ਦੇ ਮਜ਼ਬੂਤ ਹੱਥਾਂ ਨੂੰ ਦੇਖ ਕੇ ਗਏ ਸੀ, ਜਾਂ ਈਡੀ ਇਨਕਮ ਟੈਕਸ ਸੀਬੀਆਈ ਦੇ ਡਰ ਨੂੰ ਦੇਖ ਕੇ ਗਏ ਸੀ? ਤੇ ਜੇ ਉਹ ਹੱਥ ਕੀ ਹੁਣ ਰਾਹੁਲ ਗਾਂਧੀ ਦੇ ਮਜ਼ਬੂਤ ਹੋ ਗਏ, ਜਾਂ ਤੁਹਾਨੂੰ ਇਹ ਲੱਗਦਾ ਕਿ ਕੱਲ ਨੂੰ ਈਡੀ ਦੀਆਂ ਚਾਬੀਆਂ, ਈਡੀ ਦਾ ਸਾਰਾ ਕੁਝ ਕੰਟਰੋਲ ਇੱਧਰ ਆਉਣ ਵਾਲਾ ਇਸ ਲਈ ਆ ਰਹੇ? ਜਾਂ ਤੁਹਾਨੂੰ ਲੱਗਦਾ ਕਿ ਭਾਈ ਦੇਸ਼ ਪੱਧਰ ਤੇ ਜੋ ਮਰਜ਼ੀ ਹੋਵੇ, 24 ਚ ਫੈਸਲਾ ਜੋ ਮਰਜ਼ੀ ਹੋਵੇ, ਪਰ ਪੰਜਾਬ 'ਚ ਭਾਜਪਾ ਦਾ ਕੁਝ ਖੱਟਿਆ ਵੱਟਿਆ ਨਹੀਂ ਜਾਣਾ, ਇਸ ਲਈ ਅਸੀਂ ਤਾਂ ਕਿਤੇ ਖਾਲੀ ਦੁਕਾਨ ਤੇ ਨਾ ਬੈਠੇ ਰਹਿ ਜਾਈਏ, ਇਸ ਲਈ ਇੱਧਰ ਆਏ? ਜਾਂ ਇਸ ਤੋਂ ਵੀ ਇੱਕ ਅਹਿਮ ਪਹਿਲੂ ਜੀ, ਇਹ ਸਾਰੇ ਲੀਡਰ ਜੀ ਜਿਹੜੇ ਵੱਡੇ 6-7 ਨਾਮ ਨੇ, ਖਾਸ ਕਰ ਜਿਹੜੇ ਕਾਂਗਰਸ ਦੇ ਘਰੋਂ ਗਏ ਨੇ, ਉੱਥੇ ਜੋ ਸ਼ਾਹੀ ਠਾਠ ਸੀ ਕਾਂਗਰਸ ਦੇ ਘਰੇ, ਉਹ ਅਜੇ ਭਾਜਪਾ ਦੇ ਘਰੇ ਨਹੀਂ ਮਿਲਦਾ। ਕਿਉਂਕਿ ਬੇਸ਼ੱਕ ਕੇਂਦਰ 'ਚ ਸਰਕਾਰ ਆ, ਪਰ ਪੰਜਾਬ ਦੇ ਵਿੱਚ ਉਹੋ ਜਿਹਾ ਸਿੱਧਾ ਕੁਛ ਹੈ ਨਹੀਂ ਤਾਕਤ। ਇਸ ਲਈ ਜਦੋਂ ਤਾਕਤ ਰਹੀ ਵੀ ਨਾ ਹੋਵੇ ਤੇ ਤਾਕਤ ਹੋਵੇ ਵੀ ਨਾ ਸਿੱਧੀ, ਕਿਉਂਕਿ ਅਕਾਲੀਆਂ ਦੇ ਨਾਲ ਭਾਈਵਾਲ 'ਚ ਜਦੋਂ ਸਰਕਾਰ ਰਹੀ ਤਦ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਅਸਾਂ ਜੀ ਬਾਹਰ ਹੀ ਆ ਜਿਵੇਂ ਸਰਕਾਰ ਤੋਂ। ਇਹਦਾ ਮਤਲਬ ਸਿੱਧਾ ਉਹਨਾਂ ਕੋਈ ਦਾਣਾ ਪਾਣੀ ਇਹ ਨਹੀਂ ਜੋੜਿਆ ਜਿਹਦੇ ਕਾਰਨ ਪਾਰਟੀ ਦੇ ਲੀਡਰ ਕੋਈ ਮਲਾਈਆਂ ਛਕ ਸਕਣ। ਕਾਰਨ ਕਿਉਂਕਿ ਇੱਥੇ ਦਫ਼ਤਰ 'ਚ ਜਾ ਕੇ ਵੀ ਇਹਨਾਂ ਨੂੰ ਖਾਲੀ ਦਾਲ ਡੂਨੇ 'ਚ ਪਾ ਕੇ ਪ੍ਰਸ਼ਾਦੇ ਨਾਲ ਛਕਣੀ ਪੈ ਜਾਂਦੀ ਹੈ ਕਈ ਵਾਰ, ਤੇ ਕਾਂਗਰਸੀਆਂ ਦੇ ਤਾਂ ਪਤਾ ਕਿੰਨੇ ਕਿੰਨੇ ਪਕਵਾਨ ਆਉਂਦੇ ਸੀ। ਸੋ ਇਸ ਲਈ ਜਿਹੜੀ ਉਹ ਆਦਤ ਪਈ ਸੀ ਕਾਂਗਰਸੀ VIP ਕਲਚਰ ਦੀ, ਕਿ ਉਹਨੇ ਔਖਾ ਕੀਤਾ। ਉਸ ਤੋਂ ਵੀ ਅਹਿਮ ਜੀ, ਸੁਨੀਲ ਜਾਖੜ ਦੇ ਨਾਲ ਇੱਕ ਵਾਰ ਤਸਵੀਰ 'ਚ ਲਗਭਗ ਇਹੀ ਕਾਂਗਰਸੀ ਲੀਡਰ ਨਜ਼ਰ ਆਏ ਸੀ, ਤੇ ਇੱਕ ਬੰਦਾ ਸੀ ਉਹਨਾਂ ਕੋਲ, ਉਹ ਵੀ ਵਿਚਾਰਾ ਰਾਜਪਾਲ ਕੋਲ ਦੇਰ ਨਾਲ ਪਹੁੰਚਿਆ। ਕਹਿੰਦੇ ਸ਼ੁਕਰ ਹੈ ਤੁਸੀਂ ਆ ਗਏ, ਨਾ ਲੱਗੂਦਾ ਸੀ ਕਿ BJP ਵਾਲੀ ਫੋਟੋ ਆ। ਹਾਂਜੀ ਬਿਲਕੁਲ। ਇਹਦਾ ਮਤਲਬ ਇਹਨਾਂ ਨੂੰ ਪੰਜਾਬ ਦੀ ਭਾਜਪਾਈਆਂ ਨੇ ਅਪਣਾਇਆ ਨਹੀਂ, ਉਸ ਤਰ੍ਹਾਂ ਦੇ ਉਹਦੇ ਵਿੱਚ ਰਚ ਵਿੱਚ ਨਹੀਂ ਸਕੇ, ਤੇ ਉੱਥੇ ਦਾ ਮਾਹੌਲ ਇਹਨਾਂ ਨੂੰ ਐਂ ਅਹਿਸਾਸ ਕਰਾਉਂਦਾ ਸੀ ਜਿਵੇਂ ਬਗਾਨੇ ਘਰ 'ਚ ਆ ਗਏ ਹੋਣ। ਸੋ ਉਹ ਵੀ ਇੱਕ ਪਹਿਲੂ ਮੰਨਿਆ ਜਾ ਰਿਹਾ ਕਿ ਇਹਨਾਂ ਦੇ ਜਾਣ ਤੋਂ ਬਾਅਦ ਸਥਾਨਕ BJP ਦੇ ਜਿਹੜੇ ਲੀਡਰ ਸੀ ਉਹ ਲਾਂਭੇ ਹੋ ਗਏ, ਤੇ ਇਹ ਜਦੋਂ ਦਫ਼ਤਰਾਂ 'ਚ, ਆਫਿਸ 'ਚ ਇਹਨਾਂ ਦੇ ਵਰਕਰਾਂ 'ਚ ਵਿਚਰਦੇ ਸੀ ਤਦ ਇਹਨਾਂ ਦੀ ਕੋਈ ਪੁੱਛ ਪੜਤਾਲ ਸੀ, ਇਕੱਲੇ ਗਵਾਚੀ ਗਾਂ ਵਾਂਗ ਫਿਰਦੇ ਸੀ। ਜਦੋਂ ਕਿ ਪਬਲਿਕਲੀ ਠੀਕ ਠਾਕ ਵੋਟਾਂ ਲੈ ਕੇ ਗਏ ਨੇ, ਚਾਹੇ ਹਾਰੇ ਨੇ ਅਗਲੇ, ਲੱਗਦਾ ਕਿ ਸਾਡੇ ਕੋਲ ਵੋਟ ਬੈਂਕ ਹੈਗਾ, ਪਾਰਟੀ ਸਾਨੂੰ ਉਸ ਹਿਸਾਬ ਨਾਲ ਨਹੀਂ ਪੁੱਛ ਗਿੱਛ ਰਹੀ। ਜਾਂ ਕੀ ਕੋਈ 24 ਨੂੰ ਲੈ ਕੇ ਕੋਈ ਸਮਝੌਤੇ ਸੀ, ਉਹ ਸਮਝੌਤੇ ਹੁਣ ਸਿਰੇ ਨਹੀਂ ਚੜ੍ਹਦੇ, ਕੋਈ ਹਰੀ ਝੰਡੀ ਜਿਹੜੀ ਦਿੱਤੀ ਸੀ ਉਹ ਨਹੀਂ ਮਿਲ ਰਹੀ, ਕਿ ਇਹ ਆਉਣ ਵਾਲਾ ਸਮਾਂ ਕਾਫੀ ਕੁਝ ਸਪਸ਼ਟ ਕਰੂਗਾ। ਪਰ ਇਹਨਾਂ ਦੀ ਵਾਪਸੀ ਨੇ ਭਾਜਪਾ ਲਈ ਇੱਕ ਰਾਹ ਖੋਲਤਾ ਕਿ ਭਾਈ ਜਿਹੜੀ ਭਾਜਪਾ ਕਹਿੰਦੀ ਸੀ ਕਿ ਸਾਰੇ ਸਾਡੇ ਕੰਨੀ ਨੂੰ ਆ ਰਹੇ, ਹੁਣ ਇੱਧਰੋਂ ਜਾਣੇ ਵੀ ਸ਼ੁਰੂ ਹੋ ਗਏ, ਚਾਹੇ ਜੋ ਮਰਜ਼ੀ ਕਹੋ ਕਿ ਪਹਿਲੇ ਕਾਂਗਰਸੀ ਸੀ ਜਾਂ ਪੁਰਾਣੇ ਕਾਂਗਰਸੀ ਸੀ, ਪਰ ਅਗਲੇ ਹੁਣ ਭਾਜਪਾ ਦੇ ਘਰੋਂ ਆਏ ਨੇ ਵਾਪਸ। ਸੋ ਇਸ ਲਈ ਹੁਣ ਭਾਜਪਾ ਦਾ ਘਰ ਵੀ ਛੱਡਣਾ ਸ਼ੁਰੂ ਹੋ ਗਿਆ। ਹਾਂ, ਇਹਨਾਂ ਦੇ ਵਾਪਸ ਆਉਣ ਨਾਲ ਕਾਂਗਰਸ ਕੋਲ ਖੱਟੇ ਜਾਂ ਨਾ ਖੱਟੇ ਵੱਖਰੀ ਗੱਲ, ਬਿਲਕੁਲ ਸਹੀ। ਸੋ ਇਸ ਲਈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਪੰਨਾ ਫਿਰ ਜੁੜਨ ਜਾ ਰਿਹਾ, ਤੇ ਪਤਾ ਲੱਗ ਰਿਹਾ ਕਿ 3 ਕਾਂਗਰਸੀ ਲੀਡਰ ਹੋਰ ਤਿਆਰ ਨੇ, ਜਿਨ੍ਹਾਂ ਚੋਂ ਇੱਕ ਮਾਲਵੇ ਤੇ ਮਾਝੀ ਵਾਲਾ ਇੱਕ ਹੋਰ ਵੱਡਾ ਲੀਡਰ ਹੈ। ਅੱਛਾ, ਉਹਨਾਂ ਦੀਆਂ ਵੀ ਚਰਚਾ ਮੈंने 2 ਲੀਡਰਾਂ ਦੀ ਕਿ ਉਹਨਾਂ ਦੀ ਵੀ ਵਾਪਸੀ ਕਿਸੇ ਵੀ ਸਮੇਂ ਸੰਭਵ ਹੈ। ਪਰ ਕਾਂਗਰਸ ਨੇ ਵੀ ਟਿਕਾਣੇ ਸੀ ਰੱਖੇ। ਉਹ ਲੀਡਰ ਨੇ ਜਿਨ੍ਹਾਂ ਨੂੰ ਅਮਿਤ ਸ਼ਾਹ ਨੇ ਭਾਜਪਾ ਸ਼ਾਮਿਲ ਕੀਤਾ ਸੀ। ਤੇ ਅੱਜ ਅਗਲੇ ਕਹਿੰਦੇ ਦਫ਼ਤਰ 'ਚ ਮੇਜ਼ ਤੇ ਬਹਿ ਜਾਓ, ਸਾਹਮਣੇ ਬਿਠਾ ਲੇ। ਕਾਂਗਰਸ ਦੇ ਰਾਸ਼ਟਰੀ ਸਕੱਤਰ ਨੇ ਵੇਣੂਗੋਪਾਲ, ਬਿਠਾ ਕੇ ਦਸਤਖਤ ਕਰਾ ਕੇ ਕਾਂਗਰਸ ਦੀ ਪਰਚੀ ਫੜਾ ਕੇ ਕਹਿੰਦੇ ਚਲੋ ਹੋ ਗਿਆ ਜਵਾਨ, ਜਾਓ। ਅੱਛਾ, ਸੋ ਤਾਂ ਹਜੇ ਫੋਟੋ ਖੜਗੇ ਨਾਲ ਵੀ ਨਹੀਂ ਹੋਣ ਦਿੱਤੀ ਅਗਲੇ ਨੇ। ਰਾਹੁਲ, ਸੋਨੀਆ, ਪ੍ਰਿयंका ਦਾ ਬਹੁਤ ਦੂਰ ਹੈ, ਬਹੁਤ ਦੂਰ ਦੀ ਗੱਲ ਹੈ। ਬਿਲਕੁਲ।
ਸੋ ਇਸ ਲਈ ਇਹਦਾ ਮਤਲਬ ਕਿ ਹੁਣ ਤੁਸੀਂ ਇੱਥੇ ਵੀ ਦੂਜੇ ਨੰਬਰ ਦੇ ਸ਼ਹਿਰੀ ਬਣ ਗਏ। ਹਾਂਜੀ ਹਾਂਜੀ, ਇਹ ਸਹੀ ਹੈ। ਇਹ ਬਹੁਤ ਵੱਡਾ ਸਵਾਲ ਹੈ ਕਿ ਹੁਣ ਤੁਸੀਂ ਇੱਥੇ ਉਹ ਥਾਂ ਜਿਹੜਾ ਤੁਹਾਡਾ ਸੀਗਾ ਉਹ ਮਿਲਦਾ ਨਹੀਂ ਮਿਲਦਾ, ਇਹ ਸਮਾਂ ਦੱਸੂਗਾ ਕਿ ਘਰ ਦਾ ਰਹਿੰਦੇ ਆ ਜਾਂ ਉੱਧਰ ਦੇ ਰਹਿੰਦੇ ਜਾਂ ਨਹੀਂ ਰਹਿੰਦੇ, ਇਹ ਬੜਾ ਸਵਾਲ ਆ। ਪਰ ਫਿਲਹਾਲ ਜੀ ਚਰਚੇ ਨੇ ਕਿ ਇਹ ਆ ਗਏ, ਹੋਰ ਕਈ ਆਉਣ ਵਾਲੇ ਨੇ। ਸੋ ਕਈਆਂ ਦਾ ਭਾਜਪਾ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ, ਤੇ ਜਿਹੜੇ ਭਾਜਪਾ ਚ ਇਹਨਾਂ ਦੇ ਜਾਣ ਕਰਕੇ ਬਣੇ ਸੀ ਉਹਨਾਂ ਚੋਂ ਸਭ ਤੋਂ ਵੱਧ ਚਰਚਾ ਇਸ ਮੌਕੇ ਕੈਪਟਨ ਤੇ ਜਾਖੜ ਦੀ ਆ ਕਿ ਹੁਣ ਉਹਨਾਂ ਦਾ ਕੀ ਹੋਊਗਾ। ਅੱਛਾ ਸ਼ਰਮਾ ਜੀ, ਇੱਕ ਮੈਨੂੰ ਦਰੁਸਤ ਕਰ ਦਿਓ ਜੇ ਮੈਂ ਗਲਤ ਹੋਇਆ ਤਾਂ। ਜਿਹੜਾ ਬੰਦਾ ਲਾਈਨ ਚੋਂ ਨਿਕਲ ਗਿਆ ਤੇ ਉਹ ਦੂਜੀ ਲਾਈਨ 'ਚ ਚਲਾ ਗਿਆ ਵੀ ਇੱਧਰ ਵਾਰੀ ਆ ਜਾਣੀ ਹੈ, ਉਸ ਲਾਈਨ 'ਚੋਂ ਜੇ ਉਹ ਵਾਪਸ ਆਉਂਦਾ ਹੈ ਤਾਂ ਫਿਰ ਉਹਨੂੰ ਲਾਈਨ ਦੇ ਪਿੱਛੇ ਲੱਗਣਾ ਚਾਹੀਦਾ, ਜਿਹੜੇ ਜਿੱਥੇ ਨੰਬਰ ਖੜਿਆ, ਫਿਰ ਉੱਥੇ ਤਾਂ ਨਹੀਂ ਉਹਦਾ ਕਲੇਮ ਬਣਦਾ। ਨਹੀਂ, ਰਸਮੀ ਤੌਰ ਤੇ ਤਾਂ ਇਹ ਨਿਯਮਾਂ ਦੀ ਬਲੀ ਦੇ ਤਹਿਤ ਇਹ ਹੁੰਦਾ ਕਿ ਤੁਸੀਂ ਜੇ ਇੱਕ ਵਾਰ ਰਾਸ਼ਨ ਵਾਲੀ ਲਾਈਨ ਚੋਂ ਨਿਕਲ ਗਏ ਤਾਂ ਅਗਲੀ ਲੱਗਣ ਨਹੀਂ ਹੁੰਦਾ, ਅਗਲੇ ਕਹਿੰਦੇ ਪਿੱਛੇ ਲੱਗ। ਹਾਂ ਬਿਲਕੁਲ। ਸੋ ਉਸ ਨਿਯਮ ਦੇ ਹਿਸਾਬ ਨਾਲ ਤਾਂ ਮਤਲਬ ਕਿ ਇੱਕ ਜ਼ਮੀਰ ਦੇ ਹਿਸਾਬ ਨਾਲ ਤਾਂ ਪਿੱਛੇ ਖੜਨਾ ਬਣਦਾ। ਪਰ ਤੁਸੀਂ ਕੀ ਕਹਿੰਦੇ ਹੋ ਕਿ ਹੁਣ ਇਹ ਐਮਸੀ ਤੋਂ ਸ਼ੁਰੂ ਕਰਨਗੇ, ਪੰਚਾਇਤ ਚੋਣਾਂ ਤੋਂ ਸ਼ੁਰੂ ਕਰਨਗੇ? ਟਿਕਟਾਂ ਤਾਂ ਲੈ ਜਾਣਗੇ, ਪਰ ਉਹ ਜਿਹੜਾ ਅਹੁਦਿਆਂ ਵਾਲਾ ਕੰਮ ਸੀਗਾ ਉਹ ਸ਼ਾਇਦ ਹੁਣ ਨਹੀਂ ਉੱਥੇ ਹੋਣਾ। ਪਹਿਲਾਂ ਤਾਂ ਇਹ ਹੈ ਕਿ ਸਟੇਜਾਂ ਤੇ ਜਿਹੜਾ ਮਾਨ ਸਨਮਾਨ ਜਾਂ ਨਹੀਂ ਮਿਲਦੀਆਂ। ਹਾਂਜੀ ਹਾਂਜੀ। ਨਹੀਂ ਵੈਸੇ ਕਾਂਗਰਸ ਕੋਲ ਹੈ ਕੀ ਹੋਰ ਦਿਖਾਉਣ, ਰਹਿ ਕੀ ਗਿਆ ਸੀ। ਜੀ ਜੀ। ਇਸ ਲਈ ਉਹਨਾਂ ਨੂੰ ਭੀੜ ਇਕੱਠੀ ਕਰ ਲਈ, ਸਾਰੇ ਚਾਹੀਦੇ ਨੇ। ਤੇ ਦੂਸਰਾ ਪੈਸਾ ਧੇਲੇ ਵਾਲਾ ਮਾਮਲਾ ਬਹੁਤ ਹੁੰਦਾ ਕਿ ਪੈਸਾ ਖਰਚਣਾ। ਸੋ ਜਿਹੜਾ ਜਿੰਨਾ ਪੈਸਾ ਖਰਚ ਲੂਗਾ ਉਹਨਾਂ ਦੀ ਪੁੱਛ ਪੜਤਾਲ ਹੋਈ ਜਾਊਗੀ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਦੂਸਰੀ ਗੱਲ ਇਹ ਕਿ ਟਿਕਟਾਂ ਮਿਲਣ ਤੋਂ ਬਾਅਦ ਤਾਂ ਫੈਸਲਾ ਲੋਕਾਂ ਦੇ ਹੱਥ ਆ ਨਾ। ਹਾਂਜੀ ਹਾਂਜੀ, ਉਹ ਤਾਂ ਲੋਕਾਂ ਨੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ। ਜੀ ਜੀ। ਅੱਛਾ ਸ਼ਰਮਾ ਜੀ, ਇੱਕ ਗੱਲ ਜ਼ਰੂਰ ਦੱਸਿਓ, ਮੈਂ ਇਸ ਚਰਚਾ ਨੂੰ ਥੋੜੇ ਜਿਹੇ ਹੋਰ ਪੱਖਾਂ ਤੋਂ ਵੀ ਕਰਨੀ ਚਾਹੁੰਦਾ। ਉਹ ਇਹ ਕਿ ਮਨਪ੍ਰੀਤ ਬਾਦਲ ਦੇ ਜਿਸ ਤਰੀਕੇ ਨਾਲ ਵਿਜੀਲੈਂਸ ਮਗਰ ਪਈ ਤੇ ਸੁਖਪਾਲ ਖਹਿਰਾ ਦੇ ਨਾਲ ਕਾਂਗਰਸੀ ਖੜੇ, ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਨੇ ਵੀ ਇਹਨਾਂ ਦੀ ਮਨੋਦਸ਼ਾ ਬਦਲੀ ਹੋਣੀ ਹੈ ਮਾੜੀ ਮੋਟੀ। ਤੇ ਦੂਜਾ ਚਰਚਾ ਇਹ ਵੀ ਹੈ ਕਿ ਜਿਹੜਾ ਭਾਰਤ ਤੇ ਕੈਨੇਡਾ ਤਣਾਅ ਹੈ ਉਹਦੇ ਕਰਕੇ ਬੀਜੇਪੀ ਤੋਂ ਪੰਜਾਬੀ ਥੋੜੇ ਜਿਹੇ ਹਟਿਆ ਪਿੱਛੇ, ਤੇ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਉਹ ਗੱਲ ਨਹੀਂ ਬਣਨੀ। ਤੁਹਾਨੂੰ ਯਾਦ ਹੋਣਾ ਆਪਾਂ ਚਰਚਾ ਕੀਤੀ ਸੀ ਅਮਿਤ ਸ਼ਾਹ ਦੀ ਰੈਲੀ 'ਚ ਉਹਨਾਂ ਇਕੱਠ ਨਹੀਂ ਸੀ ਹੋਇਆ, ਉਸ ਤੋਂ ਬਾਅਦ ਬੀਜੇਪੀ ਵਾਲੇ ਸੱਦ ਲਏ ਸੀ ਸਾਰੇ। ਬਿਲਕੁਲ ਜੀ ਜੀ ਜੀ। ਪ੍ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਹਾਂਜੀ ਕੱਲ ਇਹਨਾਂ ਨੇ ਨਵਾਂ ਪ੍ਰਧਾਨ ਲਾਇਆ ਭਾਜਪਾ ਨੇ ਆਪਣਾ ਜੀ, ਤੇ ਉਹ ਨਵਾਂ ਪ੍ਰਧਾਨ ਬਿਲਡਰ ਹੈ। ਠੀਕ ਹੈ। ਬੇਸ਼ੱਕ ਭਾਜਪਾ ਹੀ ਲੀਡਰ ਹੈ, ਪਰ ਉਹਨੇ ਭਾਜਪਾ ਦਾ ਪੰਜਾਬ ਵਾਲਾ ਦਫ਼ਤਰ ਵੀ, ਉਹਨੇ ਭਾਜਪਾ ਦਾ ਚੰਡੀਗੜ੍ਹ ਵਾਲਾ ਦਫ਼ਤਰ ਵੀ ਉਹਦੀਆਂ ਬਿਲਡਿੰਗਾਂ ਬਣਾਈਆਂ ਜਾਂ ਹੋਰ ਬਿਲਡਿੰਗਾਂ ਬਣਾਉਣ ਦਾ ਕੰਮ ਕਰਦਾ। ਸੋ ਹੁਣ ਭਾਜਪਾ ਨੂੰ ਪੈਸੇ ਵਾਲੇ ਬੰਦਿਆਂ ਦੀ ਲੋੜ ਪੈ ਰਹੀ ਹੈ। ਠੀਕ ਹੈ ਜੀ ਜੀ। ਤੇ ਇੱਧਰ ਇਹ ਮੈਨੂੰ ਲੱਗਦਾ ਭਾਜਪਾ ਦੇ ਹਿਸਾਬ ਨਾਲ ਨੁੱਚੜੇ ਵੀ ਸੀ, ਪਰ ਕਾਂਗਰਸ ਦੇ ਹਿਸਾਬ ਨਾਲ ਅਜੇ ਖਤਮ ਹੋ ਜਾਏਗਾ ਇਹਨਾਂ ਕੋਲ। ਕਾਂਗਰਸ ਦੇ ਹਿਸਾਬ ਨਾਲ ਇਹ ਕਾਫੀ ਵਰਤਾਰੇ ਨੇ। ਕਈ ਇਹ ਪੈਸਾ ਤਾਂ ਬਹੁਤ ਅਹਿਮ ਚੀਜ਼ ਹੈ ਸਿਆਸਤ ਦੇ ਵਿੱਚ, ਪੋਲਿਟਿਕਸ ਦੇ ਵਿੱਚ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ। ਕਹਿੰਦੇ ਬਾਜਵੇ ਤੋਂ ਬਾਅਦ ਹੁਣ ਸੁਖਬੀਰ ਦਾ ਵੀ ਬਹਿਸ ਤੋਂ ਜਵਾਬ ਹੋ ਗਿਆ, ਤੇ ਸਰਕਾਰ ਨੇ ਤਾਂ ਬੜੇ ਤਾਮ ਝਾਮ ਨਾਲ ਹਾਲ ਬੁੱਕ ਕਰਾਇਆ ਸੀਗਾ। ਬਿਲਕੁਲ, ਪ੍ਰਤਾਪ ਬਾਜਵਾ ਹੋਰਾਂ ਨੇ ਚਾਹੇ ਅਜੇ ਸਿੱਧੇ ਰੂਪ 'ਚ ਇਨਕਾਰ ਨਹੀਂ ਕੀਤਾ, ਪਰ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਕਿ ਇੱਥੇ ਰੌਲਾ ਪਾਉਣ ਦਾ ਕੀ ਫਾਇਦਾ ਜੀ, ਇੱਥੇ ਇਕੱਠ ਕਰਨ ਦਾ ਕੀ ਫਾਇਦਾ ਜੀ, ਦਿੱਲੀ ਨੂੰ ਚਲੋ ਜੀ, ਦਿੱਲੀ ਜਾਣਾ ਚਾਹੀਦਾ ਸੀ ਤੁਹਾਨੂੰ, ਕੰਮ ਤਾਂ ਕੇਂਦਰ ਕਰ ਰਿਹਾ, ਧੱਕਾ ਮਸਲਾ ਤਾਂ ਉਹ ਹੈ। ਇਹਦਾ ਮਤਲਬ ਕਿ ਉਹ ਬਾਹਰੋਂ ਹੀ ਰੌਲਾ ਪਾਉਣਗੇ, ਉੱਥੇ ਤਾਂ ਨਹੀਂ ਜਾਂਦੇ। ਪਰ ਦੂਸਰਾ ਪੱਖ ਜਿਹੜਾ ਤੁਸੀਂ ਅਕਾਲੀ ਦਲ ਵਾਲੇ ਵੱਲ ਨਾਲ ਕਹਿੰਦੇ ਹੋ, ਅਕਾਲੀ ਦਲ ਦੇ ਸਾਰੇ ਲੀਡਰ ਲਗਭਗ ਇਕੱਠੇ ਹੋਏ ਨੇ। ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਹਾਂ ਕਿ ਇਹ ਜਾਣਗੇ ਨਹੀਂ, ਤੇ ਹੁਣ ਉਹ ਗੱਲ ਪੜਾਅ ਦਰ ਪੜਾਅ ਸਪਸ਼ਟ ਹੁੰਦੀ ਜਾ ਰਹੀ ਹੈ। ਮਲੂਕਾ ਕਹਿੰਦੇ ਕਿ ਜੀ ਇਹ ਤਾਂ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ ਬਹਿਸ ਦੀ ਥਾਂ ਤੇ। ਚੰਦੂ ਮਾਜਰਾ ਕਹਿੰਦਾ ਅਕਾਲੀ ਦਲ ਨਹੀਂ ਜਾਊਗਾ। ਤੇ ਸੁਖਬੀਰ ਬਾਦਲ ਹੋਰਾਂ ਨੇ ਜਿਸ ਪਹਿਲੂ ਤੋਂ ਗੱਲ ਕੀਤੀ ਆ, ਸੁਖਬੀਰ ਬਾਦਲ ਹੋਰਾਂ ਦਾ ਇਹ ਕਹਿਣਾ ਕਿ 1 ਨਵੰਬਰ ਨੂੰ ਸਰਬੇ ਵਾਲੀ ਟੀਮ ਆ ਰਹੀ ਆ। ਠੀਕ ਹੈ ਜੀ। ਤੇ ਕੇਂਦਰ ਦੀ ਟੀਮ ਆਉਣੀ ਆ, ਅਸੀਂ ਤਾਂ ਉਹਦਾ ਵਿਰੋਧ ਕਰਨ ਜਾਣਾ, ਅਸੀਂ ਤੁਹਾਡੀਆਂ ਚਰਚਾਵਾਂ 'ਚ ਥੋੜਾ ਆਉਣਾ। ਤੇ ਇਹਦਾ ਮਤਲਬ ਅਕਾਲੀ ਦਲ ਤਾਂ ਸਪਸ਼ਟ ਹੋ ਗਿਆ ਕਿ ਅਸੀਂ ਬਹਿਸ ਨਹੀਂ ਆਉਂਦੇ। ਹਾਂ, ਉਹਨਾਂ ਦਾ ਇਸ ਮਸਲੇ ਤੋਂ ਵੀ, ਪਹਿਲੂ ਤੋਂ ਵੀ ਗੱਲ ਕਰਨਾ, ਕਹਿੰਦੇ ਜੀ ਇਹ ਤਾਂ ਸ਼ਰਾਰਤ ਹੈ ਆਮ ਆਦਮੀ ਪਾਰਟੀ ਦੀ, ਕਿਉਂਕਿ ਕਹਿੰਦੇ ਕੇਂਦਰ ਦੀਆਂ ਟੀਮਾਂ ਨੇ ਆਉਣਾ, ਇਹਨਾਂ ਨੇ ਉਹਨਾਂ ਨਾਲ ਮਿਲੀ ਭੁਗਤ ਕਰਕੇ ਜਾਣ ਦੀ ਉਸ ਦਿਨ ਬਹਿਸ ਦਾ ਡਰਾਮਾ ਰੱਖਿਆ ਤਾਂ ਕਿ ਸਾਰਿਆਂ ਦਾ ਧਿਆਨ ਇੱਧਰ ਰਹੇ ਤੇ ਕੇਂਦਰੀ ਟੀਮ ਸਰਵੇ ਕਰਕੇ ਚੱਲ ਜਾਵੇ। ਅਸੀਂ ਤਾਂ ਉਹਦੇ ਵਿਰੋਧ ਲਈ ਜਾਵਾਂਗੇ, ਸਾਡਾ ਕੰਮ ਤਾਂ ਮੋਰਚਾ ਲਾਉਣਾ, ਅਸੀਂ ਮੋਰਚੇ ਲਾਵਾਂਗੇ। ਅੱਛਾ, ਉਹਨਾਂ ਨੇ ਬੈਕਫਾਇਰ ਕਰਵਾਤਾ ਕੰਮ। ਹਾਂ, ਨਾਲ ਹੀ ਸੁਖਬੀਰ ਬਾਦਲ ਦੀ ਇੱਕ ਹੋਰ ਐਂਗਲ ਤੋਂ ਗੱਲ, ਉਹ ਕਹਿੰਦਾ ਜੀ ਫਿਰ
ਜੇ ਮੁੱਖ ਮੰਤਰੀ ਸਾਹਿਬ ਚਰਚਾ ਕਰਨੀ ਚਾਹੁੰਦੇ ਨੇ ਫਿਰ ਅਸਲੀ ਮੁੱਖ ਮੰਤਰੀ ਕਰੇ ਨਾ ਪੰਜਾਬ ਦਾ, ਫਿਰ ਅਰਵਿੰਦ ਕੇਜਰੀਵਾਲ ਨੂੰ ਬੁਲਾਓ, ਅੱਛਾ ਫਿਰ ਅਸੀਂ ਕਰਾਂਗੇ ਚਰਚਾ ਉਹਦੇ ਨਾਲ। ਅਸਲੀ ਮੁੱਖ ਮੰਤਰੀ ਦਾ ਪੰਜਾਬ ਦਾ ਉਹ ਆ। ਹੁਣ ਇਹ ਇੱਕ ਨਿੱਜੀ ਹਮਲਾ ਇੱਕ ਤਰ੍ਹਾਂ ਨਾਲ। ਸੋ ਅਕਾਲੀ ਦਲ ਨੇ ਇਸ ਬਹਿਸ ਚੋਂ, ਮੈਦਾਨ ਚੋਂ ਬਾਹਰ ਜਾਣ ਦੇ 3-4 ਫਾਰਮੂਲੇ ਲੱਭ ਲਏ। ਜੀ 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 ਜੀ। ਤੇ ਬਾਜਵਾ ਨੇ, ਕਾਂਗਰਸੀਆਂ ਨੇ ਦਿੱਲੀ ਵਾਲਾ ਹਵਾਲਾ ਦੇ ਕੇ ਇਸ ਮਾਮਲੇ ਚੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਸਿੰਘ ਜਾਖੜ ਨੇ ਤਾਂ ਲੁਧਿਆਣਾ ਖੁਦ ਮੰਗਿਆ। ਹੁਣ ਉਹ ਕੀ ਬਹਾਨਾ ਲਾ ਕੇ ਪਰੇ ਹੁੰਦੇ ਆ, ਦੇਖਣ ਵਾਲੀ ਗੱਲ ਹੋਊਗੀ ਜੀ, ਜਾਂ ਫਿਰ ਜਾਂਦੇ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਉਹਨਾਂ ਨੇ ਖੁਦ ਕਿਹਾ ਸੀ ਕਿ ਜੀ ਇਹ ਤਾਂ ਨਟੰਕੀ ਸਟੇਜ ਹੈ, ਟੈਗੋਰ ਥੀਏਟਰ ਇੱਥੇ ਨਹੀਂ, ਜਾਂ ਤਾਂ ਹੋਰ ਆ ਜਾਓ ਮੇਰੇ, ਨਹੀਂ ਲੁਧਿਆਣੇ ਵਾਲੀ ਯੂਨੀਵਰਸਿਟੀ ਵਾਲੀ ਚ ਆ ਜਾਓ। ਉਹ ਤਾਂ ਆ ਗਏ ਯੂਨੀਵਰਸਿਟੀ। ਸੋ ਅਗਲੇ ਕਹਿੰਦੇ ਲਓ ਜੀ ਅਸੀਂ ਲੁਧਿਆਣਾ ਯੂਨੀਵਰਸਿਟੀ ਦਾ ਹਾਲ ਬੁੱਕ ਕਰਾ ਲਿਆ, ਅਸੀਂ ਬਹਿਸ ਵਾਲਾ ਮਜਬਾ ਉੱਥੇ ਲਾਵਾਂਗੇ। ਤੇ ਹੁਣ ਖਹਿਰਾ, ਜੇ ਖਹਿਰਾ ਅੰਦਰ ਨੇ ਕਾਂਗਰਸ ਵੱਲੋਂ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਆਉਣ ਤੋਂ ਕੰਨੀ ਕਤਰਾ ਰਹੇ ਨੇ, ਸੁਖਬੀਰ ਬਾਦਲ ਨਾ ਕਰਕੇ ਪਰੇ ਹੋ ਗਏ ਕਿ ਮੋਰਚੇ ਤੇ ਜਾਣਾ ਹੈ, ਧਰਨਾ ਲਾਉਣਾ, ਅਸੀਂ ਘੇਰਾਬੰਦੀ ਕਰਨੀ ਹੈ। ਤੇ ਲੈ ਦੇ ਕੇ ਜਾਖੜ ਨੇ ਇਸ ਸਾਲ ਲਈ ਹਾਮੀ ਭਰੀ ਸੀ। ਹੁਣ ਜਾਖੜ ਆਉਂਦੇ ਨੇ ਜਾਂ ਭਾਜਪਾ ਆਉਂਦੀ ਹੈ, ਦੇਖਣ ਵਾਲੀ ਗੱਲ। ਬਿਲਕੁਲ ਜੀ। ਤੇ ਰਾਜਪਾਲ ਦੀ ਗੱਲ ਕਰੀਏ, ਗਵਰਨਰ ਸਾਹਿਬ ਦੀ, ਕਹਿੰਦੇ ਫਿਰ ਉਹਨਾਂ ਨੇ ਜਿਹੜਾ ਵਿਸ਼ੇਸ਼ ਇਜਲਾਸ ਹੈ ਇਹਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਜੀ। ਭਾਈ ਇਹ ਨਹੀਂ ਹੁਣ ਟਿਕਦੇ। ਪੰਜਾਬ ਵਿਧਾਨ ਸਭਾ ਦੀ ਕਮੇਟੀ ਦੇ ਹਵਾਲੇ ਨਾਲ, ਪੰਜਾਬ ਵਿਧਾਨ ਸਭਾ ਦੀ ਨਿਯਮਾਵਲੀ ਦੇ ਹਵਾਲੇ ਨਾਲ, ਪੰਜਾਬ ਸਰਕਾਰ ਦੇ ਹਵਾਲੇ ਨਾਲ, ਅਗਲੇ ਕਹਿੰਦੇ ਅਸੀਂ ਬਜਟ ਸੈਸ਼ਨ ਚੱਕਿਆ ਹੀ ਨਹੀਂ ਅਜੇ ਤੱਕ। ਸਾਡਾ ਤਾਂ ਬਜਟ ਸੈਸ਼ਨ ਹੀ ਚੱਲ ਰਿਹਾ। ਪਰ ਇਸ ਮਾਮਲੇ ਦੇ ਵਿੱਚ ਰਾਜਪਾਲ ਕਹਿੰਦਾ ਕਿ ਤੁਸੀਂ ਜੀ ਇਹ ਗੈਰ ਕਾਨੂੰਨੀ ਹੈ, ਕਿਉਂਕਿ ਤੁਸੀਂ ਬਿਨਾਂ ਮਨਜ਼ੂਰੀਆਂ ਤੋਂ ਕਰੀ ਜਾਂਦੇ ਹੋ, ਤੇ ਜੇ ਬਜਟ ਸੈਸ਼ਨ ਆ ਫਿਰ ਉਹਦੇ ਨਾਲ ਸਿਰਫ ਬਜਟ ਦੀ ਗੱਲ ਹੋ ਸਕਦੀ ਹੈ। ਪਰ ਕਦੋਂ ਤੱਕ? ਜੀ ਜੀ। ਸਵਾਲ ਇਹ ਹੈ ਕਿ ਆਹ ਸਾਲ ਪੂਰਾ ਹੋਣ ਤੋਂ ਬਾਅਦ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਤੇ ਚੱਕਣਾ ਪੈਣਾ, ਤਾਂ ਅਗਲਾ ਬਜਟ ਸੈਸ਼ਨ ਚੱਲਣਾ। ਬਿਲਕੁਲ ਸਹੀ। ਤੇ ਜੇ ਚੱਕਣਾ ਪੈਣਾ ਅਗਲੇ ਬਜਟ ਸੈਸ਼ਨ ਲਈ, ਫਿਰ ਤਾਂ ਜਾਣਾ ਹੀ ਪੈਣਾ ਮਨਜ਼ੂਰੀ ਲਈ। ਫਿਰ ਦੂਸਰੇ ਪਾਸੇ ਇਸ ਬਜਟ ਸੈਸ਼ਨ ਦੇ ਹਵਾਲੇ ਨਾਲ ਜੇਕਰ ਤੁਸੀਂ ਇਹਦੇ ਵਿੱਚ ਕੋਈ ਵੀ ਤਜਵੀਜ਼ ਲਿਆਉਂਦੇ ਹੋ ਤੇ ਬਜਟ ਵਾਲੀ ਕੋਈ ਪਹਿਲੂ ਨਹੀਂ ਵਿਚਾਰਦੇ, ਫਿਰ ਇਹ ਗੈਰ ਸੰਵਿਧਾਨਕ ਸਾਬਤ ਹੁੰਦਾ। ਹਾਂਜੀ ਹਾਂਜੀ। ਇਸ ਲਈ ਵੀ ਸਵਾਲ ਖੜਾ। ਤੀਸਰਾ, ਜਿਹੜੀ ਵੀ ਚੀਜ਼ ਤੁਸੀਂ ਪਾਸ ਕਰਨੀ ਹੈ, ਤੁਹਾਨੂੰ ਕਾਨੂੰਨੀ ਰੂਪ ਦੇਣ ਲਈ ਰਾਜਪਾਲ ਕੋਲ ਫਿਰ ਜਾਣੀ ਹੈ। ਤੇ ਰਾਜਪਾਲ ਨੂੰ ਉਹੀ ਥੋੜਾ ਟੱਪਦਾ, ਉਹਨੂੰ ਪਤਾ ਕਿ ਹੁਣ ਤਾਂ ਮੇਰੇ ਕੋਲੇ ਆ, ਤੇ ਉਹਨੂੰ ਥਾਪੜਾ ਕੇਂਦਰ ਦਾ, ਭਾਜਪਾ ਦਾ, ਉਹਨਾਂ ਦਾ ਲੀਡਰ ਬਣ ਕੇ ਵਿਚਰਦਾ। ਸੋ ਇਸ ਲਈ ਇਹ 36 ਦਾ ਅੰਕੜਾ ਪੰਜਾਬ ਦੇ ਲਈ, ਪੰਜਾਬ ਸਰਕਾਰ ਦੇ ਲਈ, ਪੰਜਾਬ ਦੇ ਮਸਲਿਆਂ ਦੇ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ। ਹੁਣ ਅਗਲਾ ਕਹਿੰਦਾ ਇਹ ਗੈਰ ਕਾਨੂੰਨੀ ਹੈ, ਤੇ ਇੱਧਰ ਇਹ ਕਹਿੰਦੇ ਅਸੀਂ SYL ਦੇ ਉੱਤੇ 20-21 ਤਰੀਕ ਨੂੰ ਬਹਿਸ ਕਰਾਂਗੇ। ਪਰ ਜੇ ਇਸ 20-21 ਤਰੀਕ ਦੇ ਮਾਮਲੇ ਦੇ ਵਿੱਚ ਕੋਈ ਬਜਟ ਨਾਲ ਸੰਬੰਧਿਤ ਬਿੱਲ ਨਹੀਂ ਆਉਂਦਾ, ਕੋਈ ਬਜਟ ਵਾਲੀ ਤਜਵੀਜ਼ ਨਹੀਂ ਆਉਂਦੀ, ਬਜਟ ਸੈਸ਼ਨ ਨੂੰ ਲੈ ਕੇ ਕੋਈ ਚਰਚਾ ਨਹੀਂ ਆਉਂਦੀ, ਤਾਂ ਇਹ ਬਿਲਕੁਲ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਲਈ ਮੁਸ਼ਕਲ ਖੜੀ ਹੋਏਗੀ। ਇਸ ਤੋਂ ਵੀ ਵੱਡਾ ਪਹਿਲੂ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਪੜਾਅ ਦਰ ਪੜਾਅ ਸੈਸ਼ਨ ਹੁੰਦੇ ਆ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਬਜਟ ਸੈਸ਼ਨ, ਸਰਦ ਰੁੱਤ ਸੈਸ਼ਨ, ਹੈ ਨਾ, ਮਾਨਸੂਨ ਸੈਸ਼ਨ। ਸੋ ਉਹਨਾਂ ਸੈਸ਼ਨ ਦੇ ਹਵਾਲੇ ਨਾਲ ਜੇ ਤੁਹਾਡਾ ਬਜਟ ਇਜਲਾਸ ਹੀ ਅੱਗੇ ਚੱਲ ਰਿਹਾ, ਸਰਦ ਰੁੱਤ ਜਾਵੜਿਆ, ਸਰਦ ਰੁੱਤ ਕਿੱਥੇ ਹੈ ਜੀ? ਜੀ ਜੀ। ਮਾਨਸੂਨ ਸੈਸ਼ਨ ਕਿੱਥੇ ਹੈ ਜੀ? ਫਿਰ ਤੁਸੀਂ ਬਜਟ ਸੈਸ਼ਨ ਨੂੰ ਵਧਾ ਰਹੇ ਹੋ ਨਾ, ਉਹ ਸੈਸ਼ਨ ਤਾਂ ਹੋਏਗਾ ਨਹੀਂ। ਤੋ ਇਹ ਚਾਹੇ 10 ਬੈਠਕਾਂ ਕਰ ਲੈਣ, ਚਾਹੇ 20 ਬੈਠਕਾਂ ਕਰ ਲੈਣ, ਪਰ 20 ਇੱਕ ਬਜਟ ਸੈਸ਼ਨ ਹੀ ਗਿਣਿਆ ਜਾਣਾ ਇਹ। ਹਾਂਜੀ ਹਾਂਜੀ। ਰਿਕਾਰਡ ਤੁਹਾਡਾ ਇੱਕੋ ਸੈਸ਼ਨ ਹੈ, ਕਿਉਂਕਿ ਤੁਸੀਂ ਉਹ ਚੱਕਿਆ ਹੀ ਨਹੀਂ। ਫਿਰ ਇਹ ਸਾਲ ਬਾਅਦ ਜਦੋਂ ਆਊਗੀ ਗੱਲ, ਫਿਰ ਕੀ ਦੱਸਣਗੇ ਕਿ ਅਸੀਂ ਕਿੰਨੀਆਂ ਬੈਠਕਾਂ ਕੀਤੀਆਂ, ਤੇ ਰਿਕਾਰਡ ਦੱਸੂਗਾ ਕਿ ਇੱਕ ਬੈਠਕ ਹੈ। ਸੋ ਇਸ ਲਈ ਇਹ ਤਕਨੀਕੀ ਤੌਰ ਤੇ ਇੱਕ ਨਵਾਂ ਕਲੇਸ਼ ਖੜਾ ਹੋਣ ਵਾਲੀ ਗੱਲ ਹੈ। ਇਹ ਜਿਹੜੀਆਂ ਕਲੋਲਾਂ ਖੇਡਾਂ ਕੀਤੀਆਂ ਜਾ ਰਹੀਆਂ ਨੇ, ਇਹ ਇਹਨਾਂ ਦੇ ਲਈ ਮੂਹਰੇ ਆ ਕੇ ਕੰਧ ਬਣ ਕੇ ਖੜਨਗੀਆਂ। ਸੋ ਰਾਜਪਾਲ ਨੂੰ ਅਸੀਂ ਬੇਮਤਲਬ ਤੋਂ ਮੌਕਾ ਦੇਈ ਜਾਂਦੇ ਹਾਂ, ਰਾਜਪਾਲ ਨੂੰ ਬੇਮਤਲਬ ਤੋਂ ਅਸੀਂ ਹਵਾ ਦੇਈ ਜਾਂਦੇ ਹਾਂ, ਤੇ ਰਾਜਪਾਲ ਦੀਆਂ ਖਬਰਾਂ ਲੱਗਦੀਆਂ, ਚਰਚਾ ਹੁੰਦੀ, ਉਹਨੂੰ ਸਵਾਦ ਆਉਂਦਾ। ਬਿਲਕੁਲ ਆਨੰਦ ਲੈ ਰਿਹਾ ਜੀ ਜੀ। ਉਹ ਜਿੱਥੇ ਵੀ ਗਿਆ ਉਹਦੇ ਵਿਵਾਦ ਨਾਲ ਰਹੇ, ਕਲੇਸ਼ ਨਾਲ ਰਿਹਾ, ਤੇ ਇੱਥੇ ਵੀ ਅਗਲਾ ਕਲੇਸ਼ ਨਾਲ ਲਈ ਬੈਠਾ, ਵਿਵਾਦ ਨਾਲ ਖੜੇ ਬੈਠਾ। ਤੇ ਕਦੇ ਕਹਿੰਦਾ ਮੈਂ ਅਬੋਹਰ ਫਾਜ਼ਿਲਕਾ, ਕਦੇ ਕਹਿੰਦਾ ਮੈਂ ਅੰਮ੍ਰਿਤਸਰ ਹਾਂ, ਅੱਜ ਮੈਂ ਗੁਰਦਾਸਪੁਰ ਜਾਊਂਗਾ। ਤੇ ਇੱਧਰ ਬਜਟ ਸੈਸ਼ਨ ਦੇ ਮਾਮਲੇ 'ਚ ਰੋਜ਼ ਸਰਕਾਰ ਨਾਲ ਪਿੱਛਾ ਫਸਿਆ। ਸੋ ਇਸ ਪਹਿਲੂ ਦੇ ਉੱਤੇ ਸਰਕਾਰ ਨੂੰ ਜਵਾਬਦੇਹੀ ਔਖੀ ਹੋ ਜਾਣੀ ਆ ਬਾਅਦ ਚੋਂ, ਖਾਸ ਕਰਕੇ ਜਦੋਂ ਅਗਲੀ ਵਾਰ ਜਿਹਨਾਂ ਨੂੰ ਲੱਗਦਾ ਕਿ ਅਗਲੀ ਵਾਰ ਤੱਕ ਰਾਜਪਾਲ ਬਦਲ ਜੂ ਜਾਂ ਸਰਕਾਰ ਬਦਲ ਜੂ। ਜੀ ਜੀ। ਜਿੱਥੇ ਕੱਲਾ ਜਾਂਦੇ ਨਹੀਂ ਸ਼ਰਮਾ ਜੀ, ਉੱਥੇ ਇੱਕ ਦੀ ਟਿੱਪਣੀ ਵੀ ਕਰ ਆਉਂਦੇ ਆ ਤੇ ਸਰਕਾਰ ਨੂੰ ਫਸਾ ਦਿੰਦੇ ਆ ਫਿਰ ਬਾਅਦ 'ਚ ਟਿੱਪਣੀ ਕਰਕੇ। ਬਿਲਕੁਲ। ਔਰ ਸਿਆਸਤ ਦੇ ਇੰਨੇ, ਮੈਂ ਕਹਿੰਦਾ ਕਿ ਇੰਨੇ ਗੁਣਾ ਗਣਤ ਦੇ
ਤਜਰਬੇ ਤੋਂ ਹਿਸਾਬ ਦੇ ਨਾਲ ਐਸੇ ਤਰੀਕੇ ਨਾਲ ਉਹ ਗੱਲ ਕਰਦੇ ਆ ਕਿ ਵੈਸੇ ਫੈਡਰਲਿਜ਼ਮ ਦੇ ਉਲਟ ਆ ਗੱਲ, ਉਹ ਸੰਘੀ ਢਾਂਚੇ ਦੇ ਬਿਲਕੁਲ ਉਸ ਭਾਵਨਾ ਦੇ ਉਲਟ ਆ, ਆਪਾਂ ਸਾਰਿਆਂ ਨੂੰ ਪਤਾ ਹੈ। ਪਰ ਕਾਨੂੰਨ ਦੀ ਕਿਤਾਬ ਦੇ ਮੁਤਾਬਕ ਉਹਨਾਂ ਨੂੰ ਉਹ ਇਸ ਤਰੀਕੇ ਨਾਲ ਗੱਲ ਫਿੱਟ ਕਰ ਦਿੰਦੇ ਕਿ ਇਹ ਸਹੀ ਹੈ ਤੇ ਤੁਹਾਨੂੰ ਇਹ ਕਰਨੀ ਪੈਣੀ ਹੈ। ਤੇ ਗੱਲ ਕਰੀਏ ਲੁਧਿਆਣਾ ਪੰਚਾਇਤ ਘੁਟਾਲੇ ਦੀ, ਸ਼ਰਮਾ ਜੀ 100 ਕਰੋੜੀ ਲੁਧਿਆਣਾ ਪੰਚਾਇਤ ਘੁਟਾਲਾ ਇਸ ਵੇਲੇ ਚਰਚਾ ਦੇ ਵਿੱਚ ਹੈ। ਬਿਲਕੁਲ ਪ੍ਰਵੀਨ ਜੀ, ਇਹ ਖਾਸਾ ਵੱਡਾ ਘੁਟਾਲਾ ਦੱਸਿਆ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਾਂ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਮੰਨਣਾ ਕਿ ਇਹ 122 ਕਰੋੜ ਦਾ ਇਹ ਘੁਟਾਲਾ ਹੈ। ਠੀਕ ਹੈ ਜੀ। ਅਸਲ ਦੇ ਵਿੱਚ ਇਹ ਜ਼ਮੀਨ ਅਕਵਾਇਰੀ ਦਾ ਮਾਮਲਾ ਹੈ। ਜ਼ਮੀਨ ਅਕਵਾਇਰੀ ਤੋਂ ਬਾਅਦ ਜਿਹੜੀ ਰਾਸ਼ੀ ਮਿਲਦੀ ਹੈ ਪੰਚਾਇਤਾਂ ਨੂੰ, ਹਾਂਜੀ, ਹੈ ਨਾ, ਤੇ ਉਹ ਰਾਸ਼ੀ ਦੇ ਹਵਾਲੇ ਜਿਹੜੀ ਜੇ ਕੋਈ ਪੰਚਾਇਤੀ ਜ਼ਮੀਨਾਂ ਅਕਵਾਇਰ ਹੁੰਦੀਆਂ ਨੇ ਜਿਵੇਂ, ਤਾਂ ਉਹ ਜ਼ਮੀਨਾਂ ਅਕਵਾਇਰ ਹੋਣ ਤੋਂ ਬਾਅਦ ਫਿਰ ਉਹ ਰਾਸ਼ੀ ਪਿੰਡ ਨੂੰ ਜਦੋਂ ਮਿਲਦੀ ਹੈ ਤਾਂ ਉਹਦੀ ਐਫਡੀ ਹੁੰਦੀ ਹੈ। ਤੇ ਉਹ ਐਫਡੀ ਨੂੰ ਤੜਾਉਣ ਲਈ ਜਾਂ ਉਸ ਨੂੰ ਪਿੰਡ ਦੇ ਲਈ ਕਿਸੇ ਕੰਮਾਂ ਲਈ ਖਰਚ ਕਰਨ ਦੇ ਲਈ ਪੰਚਾਇਤ ਵਿਭਾਗ ਤੋਂ, ਸਰਕਾਰ ਤੋਂ ਮਨਜ਼ੂਰੀ ਲੈਣਾ ਇੱਕ ਲਾਜ਼ਮੀ ਨਿਯਮ ਬਣਾਇਆ ਗਿਆ। ਜੀ ਜੀ। ਤੇ ਕਹਿੰਦੇ ਜੀ ਇਸ 121 ਕਰੋੜ ਦੇ ਵਿੱਚ ਜਿਹੜਾ ਖਰਚਾ ਆਇਆ 121.94 ਕਰੋੜ, ਮਤਲਬ ਦੱਸ 121 ਕਰੋੜ ਕਰੀਬ ਦੱਸੇ 120.87 ਕਰੋੜ ਆ ਇਹ। ਸੋ ਇਹ ਜਿਹੜੀ ਰਾਸ਼ੀ ਆ ਇਹ 252.94 ਕਰੋੜ ਚੋਂ ਕਢਾ ਕੇ ਖਰਚੀ ਗਈ ਹੈ। ਅੱਛਾ। ਜ਼ਮੀਨ ਅਕਵਾਇਰ ਦੀ ਰਾਸ਼ੀ ਜਿਹੜੀ ਕੁੱਲ ਰਾਸ਼ੀ ਪਿੰਡਾਂ ਨੂੰ ਆਈ ਲੁਧਿਆਣਾ ਬਲਾਕ ਦੇ ਸੰਬੰਧਿਤ ਪਿੰਡਾਂ ਨੂੰ, ਉਹ 252.94 ਮਤਲਬ ਲਗਭਗ 253 ਕਰੋੜ ਰੁਪਈਆ ਆਇਆ, ਜਿਸ ਚੋਂ 120.87 121 ਕਰੋੜ ਦੇ ਕਰੀਬ ਕਹਿੰਦੇ ਪੈਸਾ ਕਢਾ ਕੇ ਬਿਨਾਂ ਮਨਜ਼ੂਰੀ ਤੋਂ ਖਰਚ ਦਿੱਤਾ ਗਿਆ। ਹੁਣ ਖਰਚ ਦਿੱਤਾ ਗਿਆ ਜਾਂ ਗੋਲ ਕਰ ਲਿਆ ਗਿਆ, ਕਿਉਂਕਿ ਉਹਦੇ ਵਿੱਚ 10 ਅਧਿਕਾਰੀ ਤੇ 6 ਸਰਪੰਚ ਚਾਰਜ ਸ਼ੀਟ ਹੋਏ ਨੇ। ਸੋ ਸਰਪੰਚਾਂ ਨੂੰ ਤਾਂ ਜ਼ਿਆਦਾਤਰ ਅਧਿਕਾਰੀ ਹੀ ਲਾਉਂਦੇ ਨੇ, ਚਾਹੇ ਜਿਵੇਂ ਮੰਤਰੀਆਂ ਨੂੰ ਨੁਕਤੇ ਉਹ ਦੱਸਦੇ ਆ ਨਾ, ਹਾਂਜੀ ਹਾਂਜੀ ਹਾਂਜੀ, ਉਵੇਂ ਸਰਪੰਚਾਂ ਨੂੰ ਵੀ ਰਾਹ ਉਹੀ ਦੱਸਦੇ ਆ। ਸੋ ਸਰਪੰਚ ਨੂੰ ਵਿੱਚ ਰਲਾਉਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਤੇ ਸਰਪੰਚ ਉਹਨਾਂ ਤੋਂ ਬਿਨਾਂ ਕਈ ਵਾਰ ਚੱਲਣੋਂ ਬੇਵਸ ਹੁੰਦਾ ਤੇ ਆਪਣੀ ਸਮਝ ਨਹੀਂ ਹੁੰਦੀ, ਇਸ ਲਈ ਫਸ ਜਾਂਦੇ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਸਰਪੰਚ ਘਪਲੇਬਾਜ਼ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਅਫਸਰ ਵੀ ਘਪਲੇਬਾਜ਼ ਨੇ, ਪਰ ਜਿਹੜੇ ਸਵਾਲਾਂ ਦੇ ਘੇਰੇ ਚ ਆਉਂਦੇ ਨੇ ਉਹ ਚ ਕੁਛ ਨਾ ਕੁਛ ਤਾਂ ਗੜਬੜ ਹੁੰਦੀ ਹੈ। ਜੀ ਜੀ। ਸੋ ਹੁਣ ਇਸ ਪਹਿਲੂ ਦੇ ਉੱਤੇ ਬਕਾਇਦਾ ਤੌਰ ਤੇ ਲੁਧਿਆਣਾ ਦੇ ਬਲਾਕ 2 ਦੇ ਅਧੀਨ ਪਿੰਡ ਸਲੇਮਪੁਰਾ, ਸੇਖੂਵਾਲ, ਹੈ ਨਾ, ਤੇਲੀ ਕਲਿਆਣ, ਬੋਕੜ, ਗੁਜਰਾਂ, ਕਡਿਆਣਾ ਖੁਰਦ, ਇਹ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਪੰਚਾਇਤੀ ਜ਼ਮੀਨ ਸੈਂਕੜੇ ਏਕੜ ਜ਼ਮੀਨ ਜਿਹੜੀ ਅਕਵਾਇਰ ਹੋਈ ਸੀ ਉਹਦੀ ਰਾਸ਼ੀ ਦੇ ਹਵਾਲੇ ਨਾਲ ਇਹ ਘਪਲਾ ਸਾਹਮਣੇ ਆਇਆ। ਤੇ ਲਾਲਜੀਤ ਭੁੱਲਰ ਹੋਰੀ ਕਹਿੰਦੇ ਜੀ ਅਸੀਂ ਬਕਾਇਦਾ ਵਿਜੀਲੈਂਸ ਨੂੰ ਅਧਿਕਾਰ ਦਿੱਤਾ, ਵਿਜੀਲੈਂਸ ਨੇ ਇਸ ਘੁਟਾਲੇ ਦੀ ਜਾਂਚ ਵਿੱਢਤੀ ਹੈ ਤੇ ਜਿਹੜੇ ਵੀ ਜਿਨ੍ਹਾਂ ਨੇ ਘਪਲਾ ਕੀਤਾ ਉਹ ਬਖਸ਼ੇ ਨਹੀਂ ਜਾਣਗੇ। 10 ਅਫਸਰ ਤੇ 6 ਸਰਪੰਚ ਚਾਰਜ ਸ਼ੀਟ ਨੇ। ਕੁਝ 4 ਕੁ ਬੈਂਕ ਵੀ ਅਜਿਹੇ ਨੇ ਜਿਹੜੇ ਬਲੈਕ ਲਿਸਟ ਕੀਤੇ ਨੇ ਕਿਉਂਕਿ ਉਹਨਾਂ ਬੈਂਕਾਂ 'ਚ ਐਫਡੀ ਸੀ, ਉਹਨਾਂ ਨੂੰ ਕਹਿੰਦੇ ਪਤਾ ਸੀ ਨੀਮਾ ਦਾ, ਉਹਨਾਂ ਨੇ ਕਿਵੇਂ ਤੋੜਤੀ, ਇਹ ਕਿਵੇਂ ਚੋਂ ਪੈਸਾ ਕੱਢਣ ਦੀ ਮਨਜ਼ੂਰੀ ਦਿੱਤੀ ਜਦੋਂ ਕਿ ਮਨਜ਼ੂਰੀ ਵਾਲਾ ਸਰਕਾਰੀ ਸਰਟੀਫਿਕੇਟ ਨਾਲ ਨਹੀਂ ਲੱਗਿਆ ਸੀ। ਸੋ ਇਸ ਲਈ ਉਹ ਬੈਂਕ ਵੀ ਬਲੈਕ ਲਿਸਟ ਕੀਤੇ ਨੇ, ਉਹ ਵੀ ਸਵਾਲਾਂ ਦੇ ਘੇਰੇ 'ਚ ਨੇ। ਸੋ ਇਹ ਮਾਮਲਾ ਵਿਜੀਲੈਂਸ ਕੋਲ ਚਲਾ ਗਿਆ, ਪਰ ਕਮਾਲ ਹੈ ਕਿ ਵਿਜੀਲੈਂਸ ਕਿੰਨਾ ਕੰਮ ਕਰਦੀ ਹੈ। ਮੈਂ ਤਾਂ ਹੈਰਾਨ ਕਿ ਕਿੰਨਾ ਕੁ ਸੰਭਾਲ ਲੂਗੀ ਵਿਜੀਲੈਂਸ ਜੀ। ਗਿਣਤੀ ਦੇ ਮੁਲਾਜ਼ਮ ਨੇ, ਗਿਣਤੀ ਦੇ ਅਧਿਕਾਰੀ ਨੇ ਤੇ ਕੰਮਕਾਰ ਸਾਰਾ ਉਹਨਾਂ ਦੇ ਸਿਰ ਤੇ ਹੀ ਆ। ਸਰਕਾਰ ਹੈ ਜਿਵੇਂ ਵਿਜੀਲੈਂਸ ਚਲਾ ਰਹੀ ਹੋਵੇ ਇਹ ਲੱਗ ਰਿਹਾ। ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਅਵਾਰਾ ਕੁੱਤਿਆਂ ਦੀ, ਅਵਾਰਾ ਕੁੱਤਿਆਂ ਨੇ ਕਹਿੰਦੇ ਜੱਜ ਨੂੰ ਘਰ ਦੇ ਵਿੱਚ ਹੀ ਕੈਦ ਕਰਾਤਾ, ਜੱਜ ਤਾਂ ਆਪ ਕੈਦ ਕਰਦੇ, ਦੂਜੇ ਲੋਕਾਂ ਨੂੰ ਦੱਸਦੇ ਕਿ ਬਿਲਕੁਲ ਜੀ ਪ੍ਰਵੀਨ ਜੀ। ਵੈਸੇ ਤਾਂ ਅਵਾਰਾ ਕੁੱਤਿਆਂ ਦਾ ਮਾਮਲਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਚਰਚਾ 'ਚ ਰਹਿੰਦਾ, ਪੰਜਾਬ 'ਚ ਵੀ ਖਾਸਾ ਚਰਚਾ ਹੈ ਕਿ ਪੰਜਾਬ 'ਚ ਵੀ ਲੋਕ ਅਵਾਰਾ ਕੁੱਤਿਆਂ ਤੋਂ ਖਾਸਾ ਪਰੇਸ਼ਾਨ ਹੋ ਜਾਂਦੇ ਆ। ਪਰ ਜਿਹੜੇ ਕੁਝ ਨਿਯਮ ਨੇ ਸਰਕਾਰ ਦੇ ਕਾਨੂੰਨ ਦੇ ਉਹਦੇ ਤਹਿਤ ਮਤਲਬ ਕਿ ਉਹਨਾਂ ਕੁੱਤਿਆਂ ਦੇ ਉੱਤੇ, ਪਰ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਦੇ ਵਿੱਚ ਕੁਝ ਨਵੇਂ ਤਰ੍ਹਾਂ ਦੀਆਂ ਪਹਿਲ ਕਦਮੀਆਂ ਹੋਈਆਂ ਨੇ। ਉੱਥੇ ਕੁਝ ਖਾਸ ਤੌਰ ਦੇ ਉੱਤੇ ਕੁਝ ਖਾਸ ਨਸਲਾਂ ਦੇ ਕੁੱਤੇ ਘਰਾਂ 'ਚ ਰੱਖਣ ਤੇ ਵੀ ਬੈਨ, ਠੀਕ ਹੈ, ਔਰ ਖੁੱਲੇ ਛੱਡਣ ਤੇ ਵੀ। ਸੋ ਉਹਨਾਂ ਦੇ ਲਈ ਬਕਾਇਦਾ ਤੌਰ ਤੇ ਇੱਥੇ ਬਾਇਲਾਜ਼ ਬਣਾਏ ਗਏ ਨੇ। ਸੋ ਉਹ ਬਕਾਇਦਾ ਹੈ ਕਿ ਜੀ ਅਮਰੀਕਨ ਬੁਲਡੌਗ, ਅਮਰੀਕਨ ਪਿਟਬੁੱਲ, ਹੈ ਨਾ, ਬੁੱਲ ਟੈਰਰ, ਕੈਨ ਕੋਰਸ, ਇਹੋ ਜਿਹੇ ਕੁਝ ਹੈ ਨਾ ਮਤਲਬ ਨਸਲਾਂ ਨੇ ਜਿਹੜੀਆਂ ਕਹੀਆਂ ਗਈਆਂ ਕਿ ਖਤਰਨਾਕ ਨੇ ਘਰੇ ਵੀ ਤੇ ਬਾਹਰ ਵੀ। ਪਰ ਉਹ ਤੋਂ ਬਿਨਾਂ ਜਿਹੜੇ ਅਵਾਰਾ ਕੁੱਤੇ ਆਮ ਆਪਣੇ ਪਿੰਡਾਂ, ਸ਼ਹਿਰਾਂ, ਗਲੀਆਂ, ਮੁਹੱਲਿਆਂ 'ਚ ਇਕੱਠੇ ਹੋ ਜਾਂਦੇ ਨੇ, ਉਹ ਫੌਜ ਦੀ ਰੂਪ 'ਚ ਫਿਰਦੇ ਨੇ, ਮਤਲਬ ਕਤਾਰਾਂ ਬੱਧੀ ਫਿਰਦੇ ਨੇ, ਉਹ ਫਿਰ ਸਕੂਟਰ ਵਾਲੇ ਤੇ, ਸਾਈਕਲ ਵਾਲੇ ਤੇ, ਪੈਦਲ ਵਾਲੇ ਤੇ ਹਮਲਾ ਵੀ ਕਰਦੇ ਨੇ। ਇਹ ਮਾਮਲਾ ਹੁਣ ਚਰਚਾ 'ਚ ਆਇਆ ਕਿ ਇੱਕ ਜੱਜ ਸਾਹਿਬ ਆਪਣੇ ਘਰੋਂ ਸੈਰ ਕਰਨ ਲਈ ਵੀ ਨਹੀਂ ਨਿਕਲ ਸਕਦੇ, ਠੀਕ ਹੈ। ਤੋ ਇੰਨੇ ਔਖੇ ਹੋਏ ਕਿ ਉਹਨਾਂ ਨੂੰ ਇਹ ਮਾਮਲਾ DC ਦੇ ਧਿਆਨ 'ਚ ਲਿਆਉਣਾ ਪਿਆ ਤੇ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਧਿਆਨ 'ਚ ਆ ਗਿਆ।
ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਜ਼ਿਲ੍ਹੇ ਦੇ ਡੀਸੀ ਨੂੰ ਹਦਾਇਤ ਕੀਤੀ ਕਿ ਭਾਈ ਇਹਨਾਂ ਕੁੱਤਿਆਂ ਦਾ ਪ੍ਰਬੰਧ ਕਰੋ, ਕੋਈ ਇਹਨਾਂ ਨੂੰ ਗੈਰ ਰਹਿਸੀ ਖੇਤਰਾਂ 'ਚ ਛੱਡੋ, ਇੱਥੋਂ ਬਾਹਰ ਕੱਢੋ, ਠੀਕ ਹੈ ਨਾ, ਤੇ ਇਹ ਸਾਫ਼ ਕਰਾਓ ਤੇ ਇਹ ਗਰੰਟਡ ਕਰੋ ਕਿ ਜਿੱਥੇ ਅਧਿਕਾਰੀ ਰਹਿੰਦੇ ਨੇ, ਅਫਸਰ ਰਹਿੰਦੇ ਨੇ, ਮੁਲਾਜ਼ਮ ਰਹਿੰਦੇ ਨੇ, ਆਮ ਲੋਕ ਰਹਿੰਦੇ ਨੇ, ਉਹਨਾਂ ਨੂੰ ਸੈਰਗਾਹ ਲਈ ਥਾਂ ਮਿਲੇ ਤੇ ਉਹਨਾਂ 'ਚ ਜੱਜ ਸਾਹਿਬ ਨੂੰ ਵੀ ਥਾਂ ਮਿਲੇ। ਕਹਿੰਦੇ ਇਹ ਮਾਮਲਾ ਹੈ ਜੀ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਅੰਬਾਲਾ ਖੇਤਰ ਨਾਲ। ਠੀਕ ਹੈ ਜੀ। ਅੰਬਾਲਾ ਖੇਤਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਇਹੋ ਜਿਹਾ ਮਤਲਬ ਕਿ ਭਿਆਨਕ ਦੌਰ ਸ਼ੁਰੂ ਹੋਇਆ ਕਿ ਲੋਕ ਡਰ ਕੇ ਘਰਾਂ ਚੋਂ ਨਿਕਲਣ ਤੋਂ ਡਰਨ ਲੱਗ ਗਏ ਤੇ ਉਹਦੇ ਵਿੱਚ ਹੀ ਜੱਜ ਸਾਹਿਬ ਵੀ ਆਪਣੇ ਘਰ 'ਚ ਕੈਦ ਹੋ ਕੇ ਰਹਿ ਗਏ ਤੇ ਉਹਨਾਂ ਨੂੰ ਕੁਝ ਸੁਣਵਾਈਆਂ ਵੀ ਘਰੋਂ ਹੀ ਕਰਨੀਆਂ ਪਈਆਂ। ਅੱਛਾ। ਤੇ ਇਸ ਮਾਮਲੇ 'ਚ ਇਸ ਕਦਰ ਕੈਦ ਹੋਏ ਕਿ ਫਿਰ ਉਹ ਮਾਮਲਾ ਹਾਈ ਕੋਰਟ ਦੇ ਧਿਆਨ 'ਚ ਆਉਣ ਤੋਂ ਬਾਅਦ ਤੇ ਉੱਥੇ ਫਿਰ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਾਲਾ ਜੇ ਫਾਰਮੂਲਾ ਅਪਣਾ ਸਕਦੇ ਹੋ ਤਾਂ ਅਪਣਾਓ। ਹੁਣ ਉਹ ਉੱਥੇ ਦੇ ਡੀਸੀ ਸਾਹਿਬ ਨੇ ਇੱਕ ਪਾਸੇ ਹਦਾਇਤ ਕੀਤੀ, ਦੂਏ ਪਾਸੇ ਇੱਕ ਟੀਮ ਬਣਾਈ ਹੈ, ਕਹਿੰਦੇ ਜਿਹੜੀ ਚੰਡੀਗੜ੍ਹ ਨਗਰ ਨਿਗਮ ਦੇ ਹਵਾਲੇ ਤੋਂ ਜਾਣੂਗੀ ਕਿ ਕੁੱਤਿਆਂ ਨੂੰ ਸੰਭਾਲਣ ਦਾ ਜਾਂ ਬਾਹਰ ਕਰਨ ਦਾ ਕੀ ਢੰਗ ਤਰੀਕਾ ਅਪਣਾਉਣੇ। ਬੇਸ਼ੱਕ ਚੰਡੀਗੜ੍ਹ 'ਚ ਵੀ ਕੁੱਤਿਆਂ ਦੀ ਭਰਮਾਰ ਖਾਸੀ ਹੈ। ਮੇਨਕਾ ਗਾਂਧੀ ਨੂੰ ਪਤਾ ਲੱਗਣ ਤੋਂ ਪਹਿਲਾਂ ਇਹਦਾ ਹੱਲ ਕਰ ਲੈਣਾ ਚਾਹੀਦਾ ਇਸ ਮਾਮਲੇ ਦਾ। ਬਿਲਕੁਲ। ਪਰ ਸ਼ਰਮਾ ਜੀ ਇਸ ਪੂਰੀ ਖਬਰ ਦੇ ਵਿੱਚ ਇੱਕ ਪਹਿਲੂ ਇਹ ਵੀ ਹੈ ਨਾ ਕਿ ਜੱਜ ਸਾਹਿਬ ਦੀ ਤਾਂ ਸੁਣਵਾਈ ਹੋਗੀ, ਆਮ ਲੋਕਾਂ ਦੀ ਕਦੋਂ ਹੋਗੀ? ਕਿ ਲੋਕਾਂ ਨੂੰ ਰਹਿਣ ਦਾ ਅਧਿਕਾਰ ਨਹੀਂ ਹੈ? ਲੋਕਾਂ ਦੇ ਬੱਚਿਆਂ ਜਿਹੜਾ ਇਹ ਸ਼ਬਦ ਕਹਿੰਦੇ ਆ ਕਿ ਹਾਂਜੀ ਘੱਟ ਗੈਰ ਰਹਿਸ਼ੀ ਇਲਾਕੇ 'ਚ ਛੱਡ ਦੋ, ਮਤਲਬ ਉੱਥੇ ਰਹਿائش ਤਾਂ ਹੈ ਨਾ। ਹਾਂ ਬਿਲਕੁਲ ਜੀ। ਤੇ ਦੂਜੀ ਗੱਲ ਇਹ ਹੈ ਕਿ ਆਪਾਂ ਦੇਖਿਆ ਕਿੰਨੇ ਆਮ ਜਿਹੜੇ ਝੁੱਗੀਆਂ ਝੌਂਪੜੀਆਂ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਕਿੰਨੀ ਵਾਰੀ ਨੋਚ ਕੇ ਖਾਧਾ। ਕਿ ਇਸ ਮੁਲਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਕਿ ਇੱਕ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਤੁਹਾਡਾ ਹਾਈ ਸੁਸਾਇਟੀ ਤੇ ਹਾਈ ਪ੍ਰੋਫਾਈਲ ਸੁਸਾਇਟੀ 'ਚ ਹੋਣਾ ਲਾਜ਼ਮੀ ਹੈ, ਐਲੀਟ ਕਲਾਸ 'ਚ ਹੋਣਾ ਲਾਜ਼ਮੀ ਬਸ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।